ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਨੇ ਤੇ ਇੱਕ ਅਖਾਣ ਦੇ ਕਹਿਣ ਦੇ ਮੁਤਾਬਕ ਇਹ ਕਿਹਾ ਜਾਂਦਾ ਕਿ ਜਿਹੜੀ ਭਾਰਤ ਦੀ ਅਫਸਰਸ਼ਾਹੀ ਹੈ ਉਹ ਹਾਲੇ ਵੀ ਬਸਤੀਵਾਦੀ ਸਾਈਕੀ ਤੋਂ ਬਸਤੀਵਾਦੀ ਰੂਲਾਂ ਤੋਂ ਪ੍ਰਭਾਵਿਤ ਹੈ। ਤੇ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੇ ਬਾਰੇ। ਹੁਣ ਤੁਸੀਂ ਕਹੋਗੇ ਕਿ ਕਿਸਾਨੀ ਅੰਦੋਲਨ ਤੇ ਜਿਹੜੀ ਬਸਤੀਵਾਦੀ ਸੋਚ ਹੈ, ਬਸਤੀਵਾਦੀ ਸਾਈਕੀ ਹੈ, ਮਾਨਸਿਕਤਾ ਹੈ, ਕੁਚਲਣ ਦੀ, ਦਰੜਨ ਦੀ, ਮਿੱਧਣ ਦੀ, ਦਬਾਉਣ ਦੀ, ਜ਼ੁਲਮ ਕਰਨ ਦੀ, ਉਹ ਗੱਲਾਂ ਕਿੱਧਰੋਂ ਆ ਗਈਆਂ। ਅਸਲ ਦੇ ਵਿੱਚ ਹਰਿਆਣੇ ਦੇ ਇੱਕ ਪੁਲਿਸ ਅਫਸਰ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ, ਉਹ DCP ਹੈ ਤੇ ਉਹਦੀ ਵੀਡੀਓ ਦੇ ਵਿੱਚ ਉਹ ਹਰਿਆਣੇ ਦੇ ਜਿਹੜੇ ਪੁਲਿਸ ਅਫਸਰ ਨੇ ਜਾਂ ਜਿਹੜੇ ਕੰਮ ਕਰਨ ਵਾਲੇ ਮੁਲਾਜ਼ਮ ਨੇ ITBP ਦੇ ਵਿੱਚ ਜਾਂ ਹੋਰ ਨੇ ਜਿੰਨੇ ਅਰਧ ਸੁਰੱਖਿਆ ਬਲ ਲਾਏ ਹੋਏ ਨੇ, ਉਹ ਸਾਰਿਆਂ ਨੂੰ ਉਹਨਾਂ ਨੂੰ ਇੱਕ ਗੱਲ ਕਹਿ ਰਿਹਾ ਕਿ ਜਿਹੜੀ ਤੁਸੀਂ ਖੋਦ ਆ ਉਹ ਕਿਸਾਨਾਂ ਨੂੰ ਮਾਰਨੀ ਹੈ, ਤੁਹਾਡੇ ਸੱਟ ਨਹੀਂ ਲੱਗਣੀ ਤੇ ਕਿਸਾਨਾਂ ਦੇ ਜ਼ਿਆਦਾ ਨੁਕਸਾਨ ਹੋਊਗਾ। ਇਸ ਤਰ੍ਹਾਂ ਦੀ ਇੱਕ ਵਿਵਾਦਤ ਵੀਡੀਓ ਵਾਇਰਲ ਹੋ ਰਹੀ ਹੈ। ਪਰ ਇੱਕ ਪਹਿਲੀ ਮਰਤਬਾ ਥੋੜ੍ਹੋ ਹੈ। ਇਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਕਿ ਹਰਿਆਣੇ ਦੇ ਹੀ ਇੱਕ ਅਫਸਰ ਨੇ ਕਿਹਾ ਸੀਗਾ ਕਿ ਕਿਸਾਨਾਂ ਦੇ ਸਿਰ ਭੰਨ ਦਿਓ ਤੇ ਮਨੋਹਰ ਲਾਲ ਖੱਟਰ ਜਿਹੜੇ ਕਿ ਹਰਿਆਣੇ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਤਾਂ ਇਸ ਤਰ੍ਹਾਂ ਕਹਿਦਾ ਸੀਗਾ ਕਿ ਅਸੀਂ ਹਰ ਹਲਕੇ ਦੇ ਵਿੱਚ ਵਲੰਟੀਅਰ ਭਰਤੀ ਕਰਾਂਗੇ ਤੇ ਜਿਹੜਿਆਂ ਨੂੰ ਦੱਸਾਂਗੇ ਕਿ ਤੁਸੀਂ ਸਵੇਰੇ ਲੱਠ ਚੱਕਣੀ ਹੈ ਤੇ ਕਿਸਾਨਾਂ ਨੂੰ ਦਬਾਉਣਾ ਕਿਵੇਂ ਹੈ। ਪਰ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਬਿਆਨ ਵਾਪਸ ਲੈਣਾ ਪਿਆ ਸੀ। ਆਯੂਸ਼ ਸਿਨਹਾ ਨੂੰ ਆਪਣੀ ਗੱਲ ਤੋਂ ਵਾਪਸ ਹਟਣਾ ਪਿਆ ਸੀ, ਉਹਦਾ ਤਬਾਦਲਾ ਕਰਨਾ ਪਿਆ ਸੀ। ਕਿਸਾਨਾਂ ਨੇ ਪ੍ਰੋਟੈਸਟ ਕਰਤਾ ਸੀਗਾ ਤੇ ਇਹਦੇ ਨਾਲ ਜਿਹੜਾ ਇਹ DCP ਆ ਹੋਣ ਵਾਲਾ ਰਵਿੰਦਰ ਤੋਮਰ, ਇਹਨੂੰ ਵੀ ਕਾਰਵਾਈ ਦਾ ਸਾਹਮਣਾ ਕਦੇ ਨਾ ਕਦੇ ਕਰਨਾ ਪੈ ਸਕਦਾ ਕਿਉਂਕਿ ਇਹਦਾ ਬਿਆਨ ਹੀ ਇਹੋ ਜਿਹਾ। ਹੁਣ ਇਹ ਜਿਹੜਾ ਰਵਿੰਦਰ ਤੋਮਰ ਹੈ ਕਹਿ ਕੀ ਰਿਹਾ ਤੇ ਆਯੂਸ਼ ਸਿਨਹਾ ਵਾਲਾ ਪੂਰਾ ਮਾਮਲਾ ਕੀ ਸੀਗਾ, ਇਹ ਮੁੱਖ ਮੰਤਰੀ ਸਾਹਿਬ ਦੀ ਟਿੱਪਣੀ ਕਦੋਂ ਆਈ ਸੀ ਤੇ ਜਿਹੜਾ ਇਹਨਾਂ ਦਾ ਮੰਤਰੀ ਆ ਅਨਿਲ ਵਿਜ ਤੇ ਉਹਦੇ ਨਾਲ ਰਤਨ ਲਾਲ ਕਟਾਰੀਆ ਤੇ ਹੋਰ ਜਿਹੜੇ ਇਹਨਾਂ ਦੇ ਮੰਤਰੀ ਭਾਜਪਾਈ ਮੰਤਰੀ ਨੇ, ਉਹਨਾਂ ਦੇ ਟਵੀਟਸ ਕਦੋਂ ਆਏ, ਉਹਨਾਂ ਨੇ ਕਦੋਂ ਭੱਦੀਆਂ ਟਿੱਪਣੀਆਂ ਕਿਸਾਨੀ ਤੇ ਕਿਸਾਨ ਅੰਦੋਲਨ ਤੇ ਕੀਤੀਆਂ, ਪੰਜਾਬੀਆਂ ਤੇ ਕੀਤੀਆਂ, ਸਿੱਖਾਂ ਤੇ ਕੀਤੀਆਂ, ਇਸ ਅੰਦੋਲਨ ਨੂੰ ਲੀਡ ਕਰਨ ਵਾਲੇ ਲੋਕਾਂ ਤੇ ਕੀਤੀਆਂ, ਖੱਬੇ ਪੱਖੀਆਂ ਤੇ ਕੀਤੀਆਂ। ਔਰ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਅੰਦੋਲਨ ਜੀਵਿਤ ਕਿਹਾ ਸੀਗਾ ਕਿਸਾਨਾਂ ਨੂੰ ਲੋਕ ਸਭਾ ਦੇ ਵਿੱਚ ਖੜ ਕੇ, ਜਿਹੜੀ ਕਿ ਬਹੁਤ ਭੱਦੀ ਟਿੱਪਣੀ ਸੀ ਔਰ ਨਿੰਦਣਯੋਗ ਟਿੱਪਣੀ ਸੀਗੀ। ਪਰ ਉਹਨਾਂ ਲੋਕਾਂ ਨੇ ਸਾਬਤ ਕੀਤਾ ਦਿੱਲੀ ਦੀਆਂ ਬਰੂਹਾਂ ਤੇ ਸਾਲ ਤੋਂ ਵੱਧ ਬੈਠ ਕੇ ਕਿ ਉਹ ਲੋਕ ਨਾ ਤਾਂ ਅੰਦੋਲਨ ਜੀਵੀ ਉਹਨਾਂ ਨੂੰ ਕਿਹਾ ਜਾ ਸਕਦਾ, ਨਾ ਉਹਨਾਂ ਨੂੰ ਖਾਲਿਸਤਾਨੀ ਕਿਹਾ ਜਾ ਸਕਦਾ, ਨਾ ਉਹਨਾਂ ਨੂੰ ਚਾਈਨਾ ਸਪੌਂਸਰਡ ਕਿਹਾ ਸਕਦਾ, ਨਾ ਉਹਨਾਂ ਨੂੰ ਪਾਕਿਸਤਾਨ ਨੂੰ ਸਪੌਂਸਰਡ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹੈ ਜੀ ਕੋਈ ਫੰਡਿੰਗ ਨਹੀਂ ਹੈ। ਉਹ ਲੋਕ ਕੌਣ ਨੇ? ਉਹ ਲੋਕ ਆਪਣੀਆਂ ਜ਼ਮੀਨਾਂ ਬਚਾਉਣ ਆਏ ਨੇ, ਉਹ ਲੋਕ ਆਪਣੀਆਂ ਫਸਲਾਂ ਦੇ ਮੁੱਲ ਮੰਗਦੇ ਨੇ, ਉਹ ਲੋਕ ਉਹ ਨੇ ਜਿਹੜੇ ਸਟੇਟ ਦਾ ਜ਼ਬਰ ਤਾਂ ਚੱਲ ਰਹੇ ਨੇ ਪਰ ਖੁਦ ਹਿੰਸਾ ਤੋਂ ਦੂਰ ਨੇ, ਉਹ ਹਿੰਸਾ ਨਹੀਂ ਕਰ ਰਹੇ ਤੇ ਉਹ ਮਾਨਵਤਾਵਾਦੀ ਲੋਕ ਨੇ। ਉਹਨਾਂ ਲੋਕਾਂ ਨੂੰ ਵੀ ਲੰਗਰ ਛਕਾਉਂਦੇ ਨੇ ਜਿਹੜੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟਦੇ ਨੇ, ਉਹਨਾਂ ਨੂੰ ਜ਼ਬਰ ਕਰਦੇ ਨੇ, ਉਹਨਾਂ ਦੇ ਅੱਖਾਂ ਦੇ ਵਿੱਚ ਰਬੜ ਬੁਲਟ ਮਾਰ ਕੇ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਉਹਨਾਂ ਨੂੰ ਅੱਖਾਂ ਤੋਂ ਦੇਖਣੋਂ ਸਮਰਥ ਕਰ ਰਹੇ ਨੇ। ਪਰ ਬਾਵਜੂਦ ਵੀ ਉਹ ਅਜਿਹਾ ਕੁਛ ਕਰਨ ਵਾਲਿਆਂ ਨੂੰ ਲੰਗਰ ਛਕਾ ਰਹੇ ਨੇ। ਇਹ ਉਹਨਾਂ ਦਾ ਕਿਰਦਾਰ ਹੈ। ਖੈਰ, ਅਸਲ ਦੇ ਵਿੱਚ ਹੋਇਆ ਕਿ ਲੰਘੇ ਦਿਨੀ 13 ਫਰਵਰੀ ਦੀ ਗੱਲ ਹੈ ਇਹ, ਜਦੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ। ਵੀਡੀਓ ਦੇ ਵਿੱਚ ਇੱਕ ਅਫਸਰ ਜਿਹੜਾ ਉਹ ਦੂਜੇ ਮੁਲਾਜ਼ਮਾਂ ਨੂੰ ਸਿੱਖਿਆ ਦੇ ਰਿਹਾ ਕਿ ਖੋਦ ਮਾਰਨੀ ਹੈ, ਤੁਸੀਂ ਲੱਠ ਨਹੀਂ ਮਾਰਨੀ। ਉਹ ਕਹਿੰਦਾ ਕਿ ਇਹਦੇ ਨਾਲ ਤੁਹਾਡੀ ਜਿਹਦੇ ਮਾਰੋਗੇ ਉਹਦੇ ਤੋਂ ਦੂਰੀ ਬਣੂਗੀ ਤੇ ਤੁਹਾਨੂੰ ਚੋਟ ਘੱਟ ਤੋਂ ਘੱਟ ਲੱਗੂਗੀ, ਤੁਹਾਡੇ ਸੱਟ ਨਹੀਂ ਵੱਜਣੀ। ਇਹ ITBP ਤੁਹਾਨੂੰ ਦੱਸ ਦੇਊਗੀ ਕਿ ਖੋਦ ਕਿਆ ਹੈ। ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਵੀਡੀਓ ਦੇ ਵਿੱਚ ਬੋਲਣ ਵਾਲਾ ਜਿਹੜਾ ਬੰਦਾ ਹੈ ਉਹ ਹੈ DCP ਰਵਿੰਦਰ ਤੋਮਰ। ਭਾਰਤ ਦਾ ਉਹ ਕਹਿੰਦਾ ਇੱਕ ਜੁਗਾੜ ਹੈ। ਆਪਣੀ ਵੀਡੀਓ ਦੇ ਵਿੱਚ ਉਹ ਕਹਿੰਦਾ ਨਜ਼ਰ ਆ ਰਿਹਾ ਕਿ ਜਿਵੇਂ ਭਾਰਤ ਦਾ ਇੱਕ ਜੁਗਾੜ ਹੈ ਡਾਂਗ ਮਾਰਨ ਦਾ, ਉਵੇਂ ਹਰਿਆਣਾ ਦਾ ਇੱਕ ਜੁਗਾੜ ਹੈ ਖੋਦ। ਤੇ ਉਹਨੂੰ ਕਹਿੰਦੇ ਨੇ ਉਹ ITBP ਜਵਾਨਾਂ ਤੇ ਹੋਰ ਨੂੰ ਇਸ ਤਰ੍ਹਾਂ ਪ੍ਰੇਰਿਤ ਕਰ ਰਿਹਾ ਸੀਗਾ ਕਿ ਜਦੋਂ ਤੁਹਾਡੇ ਕਿਸਾਨ ਨੇੜੇ ਆਉਣਗੇ ਤਾਂ ਤੁਸੀਂ ਉਹਨਾਂ ਦੇ ਖੋਦ ਮਾਰਨੀ ਹੈ। ਸੋ ਇੱਕ ਤਰੀਕੇ ਨਾਲ ਉਹ ਹਿੰਸਾ ਕਰਨ ਨੂੰ ਉਕਸਾ ਰਿਹਾ ਸੀਗਾ, ਰੋਕਣ ਨੂੰ ਉਕਸਾ ਰਿਹਾ ਸੀਗਾ। ਹੁਣ ਰਵਿੰਦਰ ਤੋਮਰ ਨੂੰ ਕੌਣ ਦੱਸੇ ਕਿ ਜਿਸ ਤਰ੍ਹਾਂ ਤੂੰ ਕਿਸਾਨਾਂ ਨੂੰ ਦੇਖ ਰਿਹਾ, ਜੋ ਤੇਰਾ ਨਜ਼ਰੀਆ ਦੇਖਣ ਦਾ, ਉਹ ਕੋਈ ਪਾਕਿਸਤਾਨ ਜਾਂ ਹੋਰ ਮੁਲਕ ਤੋਂ ਨਹੀਂ ਆਏ, ਉਹ ਤੁਹਾਡੇ ਹੀ ਲੋਕ ਨੇ। ਤੇ ਖੁਦ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦਾ ਅੰਦੋਲਨ ਹਿੰਸਾ ਤੋਂ ਦੂਰ ਹੋਣਾ ਚਾਹੀਦਾ, ਉਹਨਾਂ ਤੇ ਅਸੀਂ ਇਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ। ਸ਼ਰਮ ਕਰੋ, ਤੁਹਾਨੂੰ ਹਾਈ ਕੋਰਟ ਤੋਂ ਝਾੜਾਂ ਪਈਆਂ ਨੇ ਤੁਹਾਡੀ ਸਰਕਾਰ ਨੂੰ ਕਿ ਤੁਸੀਂ ਹੁੰਦੇ ਕੌਣ ਹੋ ਰਾਹ ਰੋਕਣ ਵਾਲੇ। ਸ਼ਰਮ ਕਰੋ ਕਿ ਤੁਸੀਂ ਜਿਹੜੇ ਲੋਕਾਂ ਦੇ ਸਿਰ ਤੇ ਪਲਦੇ ਹੋ, ਜਿਹੜੇ ਤੁਹਾਨੂੰ ਟੈਕਸ ਦਿੰਦੇ ਨੇ, ਜਿਹੜੇ ਜਿਹਦੇ ਕਰਕੇ ਤੁਹਾਡੀਆਂ ਤਨਖਾਹਾਂ ਚੱਲਦੀਆਂ, ਉਹਨਾਂ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਹਨਾਂ ਨੂੰ ਆਹ ਤਰਕੀਬਾਂ ਨਾਲ ਕੁੱਟਣਾ। ਇਹ ਸਾਈਕੀ ਆਈ ਕਿੱਥੋਂ ਹੈ? ਚਲੋ ਭਾਜਪਾਈ ਲੀਡਰ ਜਿਹੜੇ ਆਪਣੀ ਪਾਰਟੀ ਨੂੰ ਪਰਨਾਏ ਹੋਏ ਨੇ, ਉਹ ਇੱਕ ਸੋਚ ਨੂੰ ਪਰਨਾਏ ਹੋਏ ਨੇ, ਉਹਨਾਂ ਦੀ ਤਾਂ ਸਮਝ ਆਉਂਦੀ ਹੈ ਕਿ ਉਹ ਤਾਂ ਉਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਨੇ ਟਿਕਟ ਲੈਣੀ ਹੈ ਪਾਰਟੀ ਤੋਂ। ਉਹ ਜੀ ਹਜ਼ੂਰੀਆਂ ਕੀਤੇ ਬਿਨਾਂ ਉਹਨਾਂ ਦਾ ਟਾਈਮ ਨਹੀਂ ਪਾਸ ਹੋਣਾ। ਉਹ ਤਾਂ ਗੱਲ ਸਮਝ ਆਉਂਦੀ ਹੈ ਕਿ ਸਿਆਸੀ ਬਿਆਨਬਾਜ਼ੀ ਉਹਨਾਂ ਨੂੰ ਕਰਨੀ ਪੈਂਦੀ ਹੈ ਔਰ ਉਹ ਕਰਨ ਤਾਂ ਲੱਗਦਾ ਕਿ ਚਲੋ ਸਿਆਸਤ ਤੋਂ ਪ੍ਰੇਰਿਤ ਨੇ ਜਾਂ
ਪਾਰਟੀ ਦੀ ਹੀ ਲਾਈਨ ਨੂੰ ਟੋਹ ਕਰ ਰਹੇ ਨੇ, ਉਹ ਤਾਂ ਇੱਕ ਵੱਖਰੀ ਗੱਲ ਆ। ਪਰ ਅਫਸਰਸ਼ਾਹੀ ਕਿਉਂ ਇੰਨੀ ਨਫ਼ਰਤ ਪਾਲੀ ਬੈਠੀ ਹੈ ਆਪਣੇ ਮਨਾਂ ਦੇ ਵਿੱਚ, ਆਪਣੇ ਦਿਮਾਗਾਂ ਦੇ ਅੰਦਰ, ਕਿ ਇਸੇ ਹੀ ਅਫਸਰਸ਼ਾਹੀ ਦੇ ਵਿੱਚੋਂ ਕਦੇ ਰਵਿੰਦਰ ਤੋਮਰ ਵਰਗਾ ਕਹਿ ਦਿੰਦਾ ਕਿ ਤੁਸੀਂ ਡਾਂਗ ਇਸ ਤਰੀਕੇ ਨਾਲ ਮਾਰਨੀ ਕਿਸਾਨਾਂ ਦੇ, ਖੋਦ ਮਾਰਨੀ ਹੈ। ਔਰ ਖੋਦ ਕੀ ਹੈ? ਇੱਕ ਅਜਿਹੀ ਤਕਨੀਕ ਹੈ ਜਿਹਦੇ ਨਾਲ ਜਦੋਂ ਡੰਡੇ ਨਾਲ ਜਾਂ ਡਾਂਗ ਨਾਲ ਵਾਰ ਕਰਨਾ, ਤੇ ਵਾਰ ਕਰਨ ਵਾਲਾ ਦੂਰੀ ਤੇ ਹੁੰਦਾ ਤੇ ਉਹਨੂੰ ਸੱਟ ਨਹੀਂ ਲੱਗਦੀ। ਇਹ ਕਹਿੰਦਾ ਕਿ ਵਾਇਰਲ ਕਦੋਂ ਹੋਈ? 13 ਫਰਵਰੀ ਨੂੰ ਹਰਿਆਣਾ ਦੇ ਕੈਥਲ ਦੇ ਜਿਹੜਾ DCP ਆ ਉਹਦੇ ਬਿਆਨ ਇਹ ਵਾਇਰਲ ਹੋ ਜਾਂਦੇ ਨੇ। ਇਸ ਤੋਂ ਪਹਿਲਾਂ ਇਹਨਾਂ ਦਾ ਇੱਕ ਬੜਾ ਪਾਲਿਆ ਅਫਸਰ ਸੀਗਾ ਆਯੂਸ਼ ਸਿਨਹਾ, ਜਿਹੜਾ ਕਿ SDM ਸੀਗਾ, ਤਤਕਾਲੀ SDM ਕਰਨਾਲ ਦੇ ਵਿੱਚ ਵੀਡੀਓ ਵਾਇਰਲ ਹੋਇਆ ਸੀਗਾ। ਉਹ ਕਹਿ ਰਿਹਾ ਸੀਗਾ ਕਿ ਜੇਕਰ ਕਿਸੇ ਕਿਸਾਨ ਨੇ ਸੁਰੱਖਿਆ ਘੇਰੇ ਨੂੰ ਤੋੜਿਆ ਤਾਂ ਉਹਦਾ ਸਿਰ ਤੋੜ ਦਿਓ। ਤੇ ਉਹ ਕਹਿੰਦਾ ਉਹ ਜਿੱਥੋਂ ਵੀ ਹੋਵੇ, ਪਰਵਾਹ ਨਹੀਂ ਕਰਨੀ ਤੁਸੀਂ, ਕਿਤੋਂ ਦਾ ਵੀ ਹੋਵੇ, ਚਾਹੇ ਉਹ ਪੰਜਾਬ ਦਾ ਹੋਵੇ, ਚਾਹੇ ਉਹ ਹਰਿਆਣੇ ਦਾ ਹੋਵੇ, ਤੁਸੀਂ ਉਹਦਾ ਸਿਰ ਤੋੜ ਦੇਣਾ ਬਸ। ਕੋਈ ਸ਼ੱਕ? ਉਹ ਇਸ ਤਰ੍ਹਾਂ ਪੁੱਛ ਰਿਹਾ, ਪੂਰੀ ਤਾਕੀਦ ਕਰ ਰਿਹਾ ਆਪਣੇ ਜਵਾਨਾਂ ਨੂੰ ਕਿ ਤੁਸੀਂ ਉਹਦਾ ਸਿਰ ਤੋੜ ਦੇਣਾ। ਕਿ ਕਿਸਾਨਾਂ ਦੇ ਤੁਸੀਂ ਸਿਰ ਤੋੜੋਗੇ? ਤੁਹਾਡੀ ਲਾਠੀ, ਤੁਹਾਡੀ ਇਹ ਖੋਦ, ਤੁਹਾਡੀ ਅਪਰੋਚ ਇਹ ਉਦੋਂ ਕਾਹਤੋਂ ਚੁੱਪ ਹੋ ਜਾਂਦੀ ਹੈ ਜਦੋਂ ਕੋਈ BJP ਮੰਤਰੀ ਨਾਲ ਜੁੜੀ ਗੱਲ ਆਉਂਦੀ ਹੈ? ਕਦੇ ਕਿਸੇ ਨੇ ਇਹਨਾਂ ਦੇ ਵਿੱਚੋਂ ਕਦੇ ਕਿਸੇ ਦੀ ਹਿੰਮਤ ਪਈ ਹੈ, ਕਦੇ ਕਿਸੇ ਦੀ ਜ਼ਰੂਰਤ ਪਈ ਹੈ ਕਿ ਉਹ ਲਖੀਮਪੁਰ ਖੀਰੀ ਕਾਂਡ ਦੇ ਵਿੱਚ ਹੀ ਕਹਿੰਦਾ ਕਿ ਜਿਹੜੇ BJP ਦੇ ਲੀਡਰਾਂ ਨੇ, ਅਜੇ ਮਿਸ਼ਰਾ ਟੈਨੀ ਵਰਗਿਆਂ ਨੇ, ਆਸ਼ੀਸ਼ ਮਿਸ਼ਰਾ ਟੈਨੀ ਵਰਗਿਆਂ ਨੇ, ਜਿਨ੍ਹਾਂ ਨੇ ਇਸ ਕਾਂਡ ਨੂੰ ਅੰਜਾਮ ਦਿੱਤਾ, ਉਹਨਾਂ ਦੇ ਇਸ ਤਰ੍ਹਾਂ ਮਾਰਨਾ ਚਾਹੀਦਾ, ਉਹਨਾਂ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕਰਨਾ ਚਾਹੀਦਾ, ਉਹਨਾਂ 'ਤੇ ਆਹ ਧਾਰਾਵਾਂ ਲੱਗਣੀਆਂ ਚਾਹੀਦੀਆਂ, ਉਹਨਾਂ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ। ਕਿ ਇਹ ਜਿਹੜੀ ਅਫਸਰਸ਼ਾਹੀ ਦੀ ਸਾਈਕੀ ਹੈ, ਜਿਹਦੇ ਵਿੱਚ ਇੱਕ ਥਾਂ 'ਤੇ ਨਫ਼ਰਤ ਤੇ ਕੁੱਟ ਭਰੀ ਹੋਈ ਹੈ ਕਿ ਲੋਕਾਂ ਨੂੰ ਸਿਰਫ ਡਾਂਗ ਨਾਲ ਹੀ ਸਮਝਾਉਣਾ। ਤੁਸੀਂ ਹੁੰਦੇ ਕੌਣ ਹੋ? ਕਿ ਤੁਹਾਨੂੰ ਤੁਹਾਡੀ ਵਰਦੀ ਪਾਉਣ ਵੇਲੇ ਕਿਹਾ ਗਿਆ ਸੀਗਾ ਕਿ ਲੋਕਾਂ ਨੂੰ ਡਾਂਗ ਦੇ ਨਾਲ ਨਜਿੱਠਣਾ ਵਾ? ਤੁਹਾਡੀ ਜ਼ਰੂਰਤ ਕਿਵੇਂ ਹੋਈ ਕਿ ਲੋਕਾਂ ਨੂੰ ਤੁਸੀਂ ਇਸ ਤਰੀਕੇ ਨਾਲ ਸੰਬੋਧਨ ਕਰੋਗੇ ਕਿ ਇਹਨਾਂ ਦੇ ਸਿਰ ਪਾੜ ਦਿਓ, ਇਹਨਾਂ ਦੇ ਖੋਦ ਮਾਰੋ, ਇਹਨਾਂ ਨੂੰ ਇਸ ਤਰੀਕੇ ਨਾਲ ਟੌਰਚਰ ਕਰੋ, ਇਹਨਾਂ 'ਤੇ ਅਥਰੂ ਗੈਸ ਦੇ ਗੋਲੇ ਛੱਡ ਦਿਓ? ਤੁਹਾਨੂੰ ਅਦਾਲਤਾਂ ਤੋਂ ਝਾੜਾਂ ਪੈ ਰਹੀਆਂ ਨੇ ਸਰਕਾਰ ਨੂੰ, ਤੁਹਾਡੀ ਨੂੰ, ਕਿ ਤੁਸੀਂ ਇਸ ਤਰੀਕੇ ਨਾਲ ਕਿਉਂ ਪੇਸ਼ ਆ ਰਹੇ ਹੋ? ਕਦੇ ਤੁਸੀਂ ਉਹਨਾਂ 'ਤੇ ਤੁਸੀਂ ਅਥਰੂ ਗੈਸ ਦੇ ਗੋਲੇ ਸਿੱਟ ਰਹੇ ਹੋ ਬਿਨਾਂ ਵਜ੍ਹਾ ਤੋਂ, ਉਹਨਾਂ 'ਤੇ ਤੁਸੀਂ ਰਬੜ ਬੁਲਟ ਮਾਰ ਰਹੇ ਹੋ ਬਿਨਾਂ ਵਜ੍ਹਾ ਤੋਂ। ਉਹ ਕੌਣ ਲੋਕ ਨੇ? ਉਹਨਾਂ ਨੇ ਕੀ ਤੁਹਾਡੇ ਦੇਸ਼ ਦਾ ਸਰਮਾਇਆ ਲੁੱਟਿਆ? ਉਹਨਾਂ ਨੇ ਕੀ ਘੁਟਾਲੇ ਕੀਤੇ ਆ? ਉਹਨਾਂ ਨੇ ਕੀ ਤੁਹਾਡੇ ਦੇਸ਼ ਦੇ ਵਿੱਚ ਤੁਹਾਡੇ IT ਸੈੱਲਾਂ ਦੇ ਵਿਰੁੱਧ ਕੋਈ ਮੁਹਿੰਮ ਚਲਾਈ ਆ? ਉਹਨਾਂ ਨੇ ਕੋਈ ਦੇਸ਼ ਨੂੰ ਤੋੜ ਦਿੱਤਾ, ਜਾਂ ਉਹਨਾਂ ਨੇ ਕੋਈ ਪ੍ਰਧਾਨ ਮੰਤਰੀ ਦੇ ਘਰ ਦੇ ਮੂਹਰੇ ਜਾ ਕੇ ਪ੍ਰੋਟੈਸਟ ਕਰਨਾ? ਦਿੱਲੀ ਤੁਹਾਡੀ ਥੋੜ੍ਹੋ ਆ, ਦਿੱਲੀ ਤਾਂ ਲੋਕਾਂ ਦੀ ਆ। ਰਾਜਧਾਨੀ ਇਸ ਕਾਹਦੇ ਵਾਸਤੇ ਹੁੰਦੀ ਆ? ਪ੍ਰੋਟੈਸਟ ਕਰਨ ਵਾਸਤੇ ਹੁੰਦੀ ਹੈ। ਸੋ ਇਹ ਪਹਿਲੀ ਦਫਾ ਨਹੀਂ ਹੈ ਜਿਹੜੇ ਰਾਜ ਦਾ ਮੁੱਖ ਮੰਤਰੀ ਇਹ ਕਹਿੰਦਾ ਹੋਵੇ ਕਿ ਅਸੀਂ ਵਲੰਟੀਅਰ ਭਰਤੀ ਕਰਾਂਗੇ ਤੇ ਵਲੰਟੀਅਰ ਭਰਤੀ ਕਰਕੇ ਉਹਨਾਂ ਨੂੰ ਛੱਡਾਂਗੇ, ਤੇ ਫਿਰ ਇਸੇ ਖੱਟਰ ਸਾਹਿਬ ਨੂੰ ਕਿਸਾਨਾਂ ਨੇ ਭਜਾਇਆ ਸੀਗਾ। ਇਹਦਾ ਹੈਲੀਕਾਪਟਰ ਨਹੀਂ ਸੀ ਲੈਂਡ ਕਰਨ ਦਿੱਤਾ ਖੱਟਰ ਸਾਹਿਬ ਦਾ। ਤੇ ਇੱਕ ਇਹਨਾਂ ਦਾ ਮੰਤਰੀ ਹੈ JP ਦਲਾਲ, ਜਿਹਦਾ ਲੰਘੇ ਨਵੰਬਰ ਮਹੀਨੇ ਦੇ ਵਿੱਚ 2023 ਦੇ ਵਿੱਚ ਇੱਕ ਬਿਆਨ ਬੜਾ ਇਤਰਾਜ਼ਯੋਗ ਤੇ ਬੜਾ ਹੀ ਘਟੀਆ ਪੱਧਰ ਦਾ, ਕਿਉਂਕਿ ਇਹਨੇ ਕਿਸਾਨਾਂ ਦੀਆਂ ਜਿਹੜੀਆਂ ਧੀਆਂ ਭੈਣਾਂ ਨੇ, ਬਹੁ ਬੇਟੀਆਂ ਨੇ, ਉਹਨਾਂ ਨੂੰ ਮੁਖਾਤਬ ਹੁੰਦਿਆਂ ਇੱਕ ਬਿਆਨ ਜਿਹਾ ਦਿੱਤਾ ਸੀਗਾ, ਬੜਾ ਘਟੀਆ ਪੱਧਰ ਦਾ ਬਿਆਨ, ਬੜੇ ਹੇਠਲੇ ਪੱਧਰ ਦਾ ਬਿਆਨ ਦਿੱਤਾ ਸੀਗਾ। ਬਾਅਦ ਦੇ ਵਿੱਚ ਇਹਨੇ ਮਾਫੀ ਮੰਗੀ, ਅਫਸੋਸ ਪ੍ਰਗਟਾਇਆ। ਸੋ ਇਹ BJP ਦਾ ਕੋਈ ਪਹਿਲਾ ਅਨਿਲ ਵਿਜ ਵਰਗੇ ਰੋਜ਼ ਬਿਆਨ ਦੇਈ ਜਾਂਦੇ ਆ। ਇਹ ਕੋਈ BJP ਦਾ ਪਹਿਲਾ ਮੰਤਰੀ ਥੋੜ੍ਹਾ ਹੈ ਜਿਹੜਾ JP ਦਲਾਲ ਆ, ਜਾਂ ਮਨੋਹਰ ਲਾਲ ਖੱਟਰ ਆ, ਜਾਂ ਰਤਨ ਲਾਲ ਕਟਾਰੀਆ, ਜਾਂ ਅਨਿਲ ਵਿਜ ਹੈ। BJP ਦੇ ਕਿੰਨੇ ਲੀਡਰ ਨੇ? BJP ਤਾਂ ਛੱਡੋ, ਆਹ ਕੰਗਣਾ ਰਣੌਤ ਵਰਗੀਆਂ ਬੀਬੀਆਂ ਜਿਹੜੀਆਂ ਕਿਸਾਨਾਂ ਦੀਆਂ ਮਾਵਾਂ ਬਾਰੇ ਇਹ ਗੱਲ ਕਹਿ ਰਹੀ ਹੈ, ਜਿਹੜੀ ਬੀਬੀ ਬਠਿੰਡੇ ਦੇ ਪਿੰਡ ਦੀ ਸੀ, ਸਾਡੀ ਮਾਤਾ ਬਜ਼ੁਰਗ, ਉਹਦੇ ਬਾਰੇ ਕੀ ਤਾਂ 100-100 ਰੁਪਈਆ ਲੈ ਕੇ ਜਾਂਦੇ ਆ। ਭਲਿਓ ਮਾਨਸੋ, ਉਹ ਲੰਗਰ ਲਾਉਣ ਵਾਲੀ ਕੌਮ ਆ, ਉਹ ਲੋਕਾਂ ਨੂੰ ਰਜਾਉਣ ਵਾਲੀ ਕੌਮ ਆ। ਉਹ ਕੋਈ 100 ਪਿੱਛੇ ਜਾਣਗੇ? ਸਾਡੇ ਤਾਂ ਮਜ਼ਦੂਰ ਭਰਾ ਦਿਹਾੜੀਆਂ ਛੱਡ ਕੇ ਕਿਸਾਨੀ ਅੰਦੋਲਨ ਨੂੰ ਸਪੋਰਟ ਕਰ ਰਹੇ ਆ ਕਿ ਜੇਕਰ ਜ਼ਿਮੀਂਦਾਰ ਨਾ ਰਿਹਾ, ਜੇਕਰ ਫਸਲਾਂ ਨਾ ਰਹੀਆਂ ਤਾਂ ਅਸੀਂ ਕਿਵੇਂ ਗੁਜ਼ਾਰਾ ਕਰਾਂਗੇ, ਕਿਵੇਂ ਗੁਜ਼ਰ ਬਸਰ ਕਰਾਂਗੇ? ਇਕੱਲਾ ਇਹ ਨਹੀਂ ਗਾ, ਛੋਟਾ ਵਪਾਰੀ, ਆੜਤੀਏ, ਸਾਰੇ ਸਪੋਰਟ ਕਰ ਰਹੇ ਆ। ਸੋ ਇੱਥੇ ਪਤਾ ਨਹੀਂ ਕਿਉਂ ਅਨੁਪਮ ਖੇਰ, ਕੰਗਣਾ ਰਣੌਤ, ਅਕਸ਼ੇ ਕੁਮਾਰ, ਸਚਿਨ ਤੇਂਦੁਲਕਰ ਵਰਗੇ ਲੋਕਾਂ ਨੂੰ ਪਤਾ ਨਹੀਂ ਕਿਉਂ ਜਿਹੜੀ ਚੀਜ਼ BJP ਤੋਂ ਅਲੱਗ ਹੈ। ਹੁਣ ਇਹ ਕਹਿੰਦੇ ਕਿ BJP ਦੇਸ਼ ਹੈ, BJP ਸੰਵਿਧਾਨ ਹੈ। ਇਸ ਤਰ੍ਹਾਂ ਥੋੜ੍ਹਾ ਹੈ। ਸੰਵਿਧਾਨ ਇੱਕ ਅਲੱਗ ਆ, ਦੇਸ਼ ਇੱਕ ਅਲੱਗ ਆ। ਜਦੋਂ BJP ਨਹੀਂ ਸੀ, ਜਦੋਂ ਇਹਨਾਂ ਕੋਲ 2 ਸੀਟਾਂ ਸੀ, ਉਦੋਂ ਵੀ ਤਾਂ ਮੁਲਕ ਚੱਲ ਰਿਹਾ ਸੀਗਾ। ਸੋ ਕੁੱਲ ਮਿਲਾ ਕੇ ਇਹ ਜਿਹੜੀ ਬਸਤੀਵਾਦੀ ਸੋਚ ਆ ਅਫਸਰਸ਼ਾਹੀ ਦੀ, ਔਰ ਇੱਕ ਹੇਠ ਖਾਸ ਤਬਕੇ ਤੋਂ, ਇਹਨਾਂ ਨੂੰ ਦੂਰ ਕਰਨੀ ਚਾਹੀਦੀ ਹੈ। ਔਰ ਕਿਸਾਨ ਵੈਸੇ ਮੀਟਿੰਗਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਚੁੱਕਤਾ ਰਹੇ ਨੇ ਕਿ ਤੁਸੀਂ ਸਾਡੇ ਨਾਲ ਜਿਸ ਤਰੀਕੇ ਦਾ ਪੇਸ਼ ਆ ਰਹੇ ਹੋ, ਅਸੀਂ ਕੋਈ ਤੁਹਾਡੇ ਦੁਸ਼ਮਣ ਨਹੀਂ ਗੇ। ਔਰ ਜਦੋਂ ਇਹ ਕਿਹਾ ਗਿਆ, ਕਿਸਾਨਾਂ ਤੋਂ ਪੁੱਛਿਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜੇਕਰ ਉਹਨਾਂ ਨੇ ਸਰਹੱਦਾਂ ਨਾ ਖੋਲ੍ਹੀਆਂ ਤੁਸੀਂ ਕਿਵੇਂ ਜਾਓਗੇ, ਉਹਨਾਂ ਨੇ ਕਿਹਾ ਕਿ ਅਸੀਂ ਫਿਰ ਆਪਣੇ ਤਰੀਕੇ ਨਾਲ ਲੰਘਾਂਗੇ, ਅਸੀਂ ਲੰਘਣਾ ਤਾਂ ਹੈਗਾ ਹੀ। ਉਹ ਕਹਿੰਦੇ ਕਿ ਜੇਕਰ ਤੁਹਾਡਾ ਟਕਰਾਅ ਹੋਇਆ, ਉਹ ਕਹਿੰਦੇ ਕਿ ਸਾਹਮਣੇ ਕੌਣ ਨੇ? ਸਾਹਮਣੇ ਵੀ ਤਾਂ ਸਾਡੇ ਹੀ ਬੱਚੇ ਨੇ ਨਾ।
ਉੱਥੇ ਕੋਈ ਮੰਤਰੀ ਦਾ ਮੁੰਡਾ ਥੋੜੋ ਜਾ ਕੇ ਆਈਟੀਬੀਪੀ ਦੇ ਵਿੱਚ, ਸੀਆਰਪੀਐਫ ਦੇ ਵਿੱਚ, ਪੰਜਾਬ ਪੁਲਿਸ, ਹਰਿਆਣਾ ਪੁਲਿਸ ਦੇ ਵਿੱਚ ਭਰਤੀ ਹੋਇਆ। ਕੋਈ ਨਿੱਲ ਵਿੱਚ ਦਾ ਮੁੰਡਾ ਥੋੜਾ, ਭਤੀਜਾ ਥੋੜਾ ਉਹਨਾਂ ਦਾ ਕੋਈ। ਉਹ ਤਾਂ ਸਾਡੇ ਹੀ ਧੀਆਂ ਪੁੱਤ ਨੇ, ਸਾਡੇ ਹੀ ਬੱਚੇ ਨੇ, ਕਿਸਾਨਾਂ ਦੇ ਨੇ, ਕੋਈ ਛੋਟੇ ਵਪਾਰੀ ਦਾ, ਕੋਈ ਮਜ਼ਦੂਰ ਦਾ ਬੱਚਾ ਹੈ। ਸੋ ਟਕਰਾ ਤਾਂ ਆ ਇਸ ਵਰਗ ਦਾ ਹੀ ਹੈ ਨਾ, ਮੱਧ ਵਰਗ ਦਾ ਹੀ ਹੈ, ਚਾਹੇ ਉਹ ਵਰਦੀ ਪਾ ਕੇ ਹੈ ਤੇ ਚਾਹੇ ਉਹ ਬਿਨਾਂ ਵਰਦੀ ਤੋਂ ਹੈ, ਚਾਹੇ ਉਹ ਕੋਈ ਸਰਕਾਰ ਲਈ ਲੜ ਰਿਹਾ ਤੇ ਕੋਈ ਭਾਵੇਂ ਉਹ ਖੇਤ ਲਈ ਲੜ ਰਿਹਾ। ਇਹਨਾਂ ਨੇ ਤਾਂ, ਇਹ ਤਾਂ ਲੋਕ ਉਹ ਨੇ, ਇਹ ਇੱਕ ਅਲੱਗ ਤਰ੍ਹਾਂ ਦੀ ਕਲਾਸ ਹੈ ਜਿਹਦੇ ਬਾਰੇ ਸਾਨੂੰ ਸਮਝਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਨੂੰ ਹੜਤਾਲਾਂ, ਸੰਘਰਸ਼ਾਂ ਦਾ ਜ਼ਰਾ ਵੀ ਕੋਈ ਨਾ ਤਾਂ ਦੁੱਖ ਹੈ, ਨਾ ਹੀ ਇਹਨਾਂ ਦੇ ਨਾਲ ਸੰਵੇਦਨਾ ਹੈ, ਕਿਉਂਕਿ ਇਹ ਅਲੀਟ ਕਲਾਸ ਦੇ ਵਿੱਚ, ਅਮੀਰੀ ਦੇ ਵਿੱਚ ਪਲੇ ਇਹ ਲੀਡਰ ਲੋਕ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝ ਸਕਦੇ। ਤੇ ਇਹੋ ਜਿਹੇ ਜਿਹੜੇ ਅਫਸਰ ਨੇ ਜਿਹੜੇ ਕਹਿੰਦੇ ਕਿ ਇਸ ਤਰੀਕੇ ਨਾਲ ਕੁੱਟਣਾ ਤੁਸੀਂ ਕਿਸਾਨਾਂ ਨੂੰ, ਜਿਹੜੇ ਕਹਿੰਦੇ ਕਿ ਸਿਰ ਖੋਲ ਦਿਓ, ਇਹਨਾਂ ਤੋਂ ਇਹਨਾਂ ਦੇ ਚਾਰਜ ਲੈ ਕੇ ਘਰੇ ਤੋਰ ਦਿਓ ਟਾਈਮ ਦੇ ਨਾਲ, ਕਿਉਂਕਿ ਉਹ ਲੋਕ ਨੇ ਜਿਨ੍ਹਾਂ ਦੀ ਸਾਈਕੀ ਬਿਮਾਰ ਹੈ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਪਤਾ ਨਹੀਂਗਾ ਕਿ ਇਹੀ ਉਹ ਲੋਕ ਨੇ ਜਿਹੜੇ ਦੇਸ਼ ਬਣਾਉਂਦੇ ਨੇ, ਇਹੀ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਠੂਠਾ ਫੜ ਕੇ ਦੂਜੇ ਮੁਲਕਾਂ ਦੇ ਮੂਹਰੇ ਜਾਣ ਨਹੀਂ ਦਿੱਤਾ, ਤੁਹਾਡਾ ਢਿੱਡ ਭਰਿਆ। ਪਰ ਅੱਜ ਤੁਸੀਂ ਕਹਿੰਦੇ ਹੋ ਕਿ ਇਹਨਾਂ ਦੇ ਸਿਰ ਪਾੜੋ, ਇਹਨਾਂ ਦੇ ਖੋਦ ਮਾਰੋ, ਇਹਨਾਂ ਦੇ ਇਸ ਤਰੀਕੇ ਨਾਲ ਇਹਨਾਂ ਨੂੰ ਕੁੱਟੋ ਕਿ ਤੁਹਾਡੇ ਸੱਟ ਨਾ ਲੱਗੇ। ਸੋ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ, ਤੇ ਮੈਨੂੰ ਪ੍ਰਵੀਨ ਸ਼ਰਮਾ ਨੇ ਤੇ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ